बिस्मिल्लाहिर्रहमानिर्रहीम ते अस्सलाम वालेकुम। ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਤੇ ਮਾਵਾਂ ਨੂੰ ਜੀ ਆਇਆਂ ਨੂੰ। ਅੱਜ ਦੀ ਗੱਲ ਤੋਂ ਪਹਿਲਾਂ ਤੁਹਾਨੂੰ ਚੇਤੇ ਕਰਾਈਏ, ਇਸ ਚੈਨਲ ਨੂੰ ਜੇ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤੇ ਫਿਰ ਕਰੋ, ਸਾਡੀ ਆਵਾਜ਼ ਨੂੰ ਤਗੜਾ ਕਰੋ ਤੇ ਦੂਰ ਤੱਕ ਪੜਾਓ। ਹੁਣ ਆਉਨੇ ਅੱਜ ਦੀ ਗੱਲ ਵਾਲੇ ਪਾਸੇ। ਅੱਜ ਦੀ ਗੱਲ ਹੈ ਲੱਕੀ ਬੇਗਾਨੀ ਸਰਕਸ। ਲੱਕੀ ਇਰਾਨੀ ਸਰਕਸ ਤੇ ਤੁਸੀਂ ਸੁਣੀ ਸੀ, ਸੋਚਦੇ ਹੋਵੋਗੇ ਵੀ ਇਹ ਲੱਕੀ ਬੇਗਾਨੀ ਸਰਕਸ ਕੀ ਹੈ। ਇਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਲੱਕੀ ਬੇਗਾਨੀ ਸਰਕਸ ਅਸਲ 'ਚ ਹੈ ਕੀ ਹੈ, ਕਿਉਂਕਿ ਸਾਨੂੰ ਆਪ ਵੀ ਨਹੀਂ ਸਮਝ ਆਉਣ ਡਈ ਵੀ ਇਸ ਵੇਲੇ ਜਿਹੜਾ ਮਤੰਜਣ ਪੱਕਿਆ ਹੈ, ਇਹ ਜਿਹੜੀ ਦੇਗ ਪੱਕੀ ਹੈ ਚੌਧਰੀ ਨਿਜ਼ਾਮਦੀਨ ਨੇ ਪਕਾਈ ਹੈ, ਇਹ ਦੇਗ ਜਿਹੜੀ ਹੈ ਇਹ ਅਸਲ ਦੇ ਵਿੱਚ ਇਸ ਦੇਗ ਤੋਂ ਕੋਈ ਰਾਜ਼ੀ ਵੀ ਹੈਗਾ, ਇਹਦੇ 'ਚ ਕੋਈ ਸ਼ੈ ਗਲੀ ਵੀ ਹੈ, ਇਹਦੇ 'ਚ ਕੋਈ ਸ਼ੈ ਪੱਕੀ ਵੀ ਹੈ, ਕਿਉਂਕਿ ਨਿਜ਼ਾਮਦੀਨ ਸਾਹਿਬ ਤੇ ਆਖਣ ਡਏ ਨੇ ਇਹਦੇ ਤੋਂ ਚੰਗੀ ਦੇਗ ਕੋਈ ਹੋ ਹੀ ਨਹੀਂ ਸਕਦੀ। ਅਤੇ ਜਿਹੜੇ ਦੇਗ ਦੇ ਵਿੱਚ ਨੇ ਉਹ ਸਾਰੇ ਰੋਂਦੇ ਫਿਰਨ ਡਏ ਨੇ। ਜੇ ਤਕਰੀਬੇ ਹਲਫਬਰਦਾਰੀ ਵੇਖੋ ਤੇ ਉਹਦੇ ਵਿੱਚ ਸ਼ਬਾਜ਼ ਸ਼ਰੀਫ ਵੇਖੋ ਤੇ ਉਹਦੀਆਂ ਖੁਸ਼ੀਆਂ ਹੀ ਨਹੀਂ ਸਮੇਟੀਆਂ ਜਾਣ ਡਈਆਂ। ਉਹ ਬੁੜਕਣੀਆਂ ਮਾਰ ਮਾਰ ਕੇ ਹਲਫ ਲੈਣ ਡਿਆ ਅਤੇ ਨਾਲ ਬੈਠਾ ਜਿਹੜਾ ਵੱਡਾ ਭਾ ਹੈ ਉਹਨੂੰ ਵੇਖੋ, ਬਾਊ ਜੀ ਨੂੰ, ਅਤੇ ਉਹਨਾਂ ਮੂੰਹ ਐਡਾ ਕੁ ਫੈਲਾਇਆ ਵੀ ਜਿਵੇਂ ਪਕਾਨੇ 'ਚ ਹਵਾ ਬਹੁਤੀ ਭਰ ਦਿਓ ਅਤੇ ਜੋ ਉਹਦਾ ਹਾਲ ਹੋ ਜਾਂਦਾ, ਉੱਤੇ ਵੱਟ ਜੇ ਪੈ ਜਾਂਦੇ ਨੇ ਨਾ, ਉਹ ਜਿਸ ਵੇਲੇ ਬਹੁਤਾ ਪਕਾਨਾ ਫੁੱਲ ਜੇ ਉੱਤੇ ਵੱਟ ਜੇ ਪੈ ਜਾਂਦੇ ਨੇ, ਉਹ ਹਾਲ ਜਿਹੜਾ ਉਹ ਨਵਾਜ਼ ਸ਼ਰੀਫ ਸਾਹਿਬ ਦਾ। ਉਹ ਇੰਜ ਲੱਗੇ ਸਨ ਜਿਵੇਂ ਕੁਰਸੀ 'ਤੇ ਕਿੱਲ ਲੱਗੇ ਹੋਣ ਅਤੇ ਉੱਤੇ ਬੈਠੇ ਹਵਾਦਾਰ ਬੈਠੇ ਨੇ। ਅਤੇ ਉਸ ਤੋਂ ਬਾਅਦ ਨਿੱਕਾ ਜਿਹੜਾ ਉਹ ਵੱਡੇ ਨਾਲ ਹੱਥ ਮਿਲਾਉਂਦਾ ਅਤੇ ਵੱਡਾ ਜਿਹੜਾ ਕਿਸੇ ਹੋਰ ਨਾਲ ਹੱਥ ਮਿਲਾਉਂਦਾ ਅਤੇ ਕੋਈ ਹੋਰ ਜਿਹੜਾ ਉਹ ਵੱਡੇ ਨਾਲ ਮਿਲਾਉਂਦਾ, ਉਹ ਜਿਹੜਾ ਜਿਹਦੇ ਨੂੰ ਮਿਲਾਉਂਦਾ ਉਹਦੇ ਨਾਲ ਹੱਥ ਨਹੀਂ ਮਿਲਾਉਂਦਾ। ਤੁਹਾਨੂੰ ਮੇਰੀ ਗੱਲ ਸਮਝ ਨਹੀਂ ਆਉਣ ਡਈ ਹੋਣੀ ਮੈਂ ਕੀ ਕਹਿਣ ਡਿਆ, ਕਿਉਂਕਿ ਮੈਂ ਵੀ ਪਾਗਲ ਹੋ ਗਿਆ ਵੀ ਨਿੱਕਾ ਵੱਡੇ ਨਾਲ ਮਿਲਾਉਂਦਾ, ਉਹਦੇ ਨਾਲ ਨਹੀਂ ਮਿਲਾਉਂਦਾ। ਉਸ ਤੋਂ ਬਾਅਦ ਕੋਈ ਨਿੱਕਾ ਜਾ ਕਿਸੇ ਹੋਰ ਨਾਲ ਮਿਲਾ ਲੈਂਦਾ, ਕੋਈ ਹੋਰ ਵੱਡੇ ਨਾਲ ਮਿਲਾਉਣ ਲੱਗਦਾ, ਵਿੱਚੋਂ ਨਿੱਕਾ ਮਿਲਾ ਦਿੰਦਾ। ਮਤਲਬ ਕੋਈ ਸਮਝ ਨਹੀਂ ਆਉਣ ਡਈ ਵੀ ਗੱਲ ਕਿਹੜੇ ਪਾਸੇ ਜਾਣ ਡਈ ਹੈ। ਦੂਸਰੇ ਪਾਸੇ ਜੇ ਜ਼ਰਦਾਰੀ ਸਾਹਿਬ ਦਾ ਹਾਲ ਵੇਖੋ, ਆਂਦੇ ਅਸੀਂ ਹਕੂਮਤ ਦਾ ਹਿੱਸਾ ਹੀ ਨਹੀਂ ਹੈ ਪਰ ਅਸੀਂ ਸਦਰ ਹੈਗੇ ਹਾਂ। ਅਸੀਂ ਹਕੂਮਤ ਦਾ ਹਿੱਸਾ ਨਹੀਂ ਹੈਗੇ ਪਰ ਅਸੀਂ ਸਦਰ ਹੈਗੇ, ਔਰ ਨਾਲ ਅਸੀਂ ਆਪਣੀ ਧੀ ਰਾਣੀ ਨੂੰ ਫਸਟ ਲੇਡੀ ਵੀ ਬਣਾਉਣਾ, ਉਹਦੀਆਂ ਯਾਸ਼ੀਆਂ ਵੀ ਤਾਂ ਕਰਾਉਣੀਆਂ ਨੇ ਨਾ, ਉਹਨੂੰ ਵੀ ਪ੍ਰੋਟੋਕੋਲ ਦੇਣੇ ਨੇ, ਗੱਡੀਆਂ ਦੇਣੀਆਂ ਨੇ, ਹੂਟਰ ਦੇਣੇ ਨੇ, ਹਟੋ ਬੱਚੋ ਦੌੜ ਭੱਜ, ਤੁਹਾਡੇ ਰੁਪਈਆਂ ਤੇ ਉਹਨਾਂ ਦੀ ਮੌਜ ਵੀ ਕਰਾਉਣੀ। ਮਤਲਬ ਉਹਨਾਂ ਆਖਿਆ ਵੀ ਅਸੀਂ ਮਲਾਈ ਖਾਣੀ ਹੈ, ਦੁੱਧ ਨਹੀਂ ਇਕੱਲਾ ਪੀਣਾ, ਮਤਲਬ ਬੋਟੀਆਂ ਖਾਣੀਆਂ ਨੇ, ਸ਼ੋਰਾ ਜਿਹੜਾ ਨੂਨ ਲੀਗ ਵਾਲੇ ਖਾਣ, ਅਸੀਂ ਜਿਹੜਾ ਨਾ ਕੋਈ ਬੁਰਾਈ ਨਹੀਂ ਲੈਣੀ, ਸਾਡੀ ਤਾਂ ਹਕੂਮਤ ਹੀ ਨਹੀਂ। ਪੀਪਲ ਪਾਰਟੀ ਵਾਲੇ ਇਹ ਕਹਿ ਕੇ ਪਾਸੇ 'ਤੇ ਨਿਕਲ ਜਾਂਦੇ ਨੇ। ਦੂਜੇ ਪਾਸੇ ਜੇ ਤੁਰੀਏ ਤਾਂ ਖਵਾਜਾ ਆਸਫ ਸਾਨੂੰ ਦੱਸਦਾ ਹੈ ਇਹ ਭਾਈ ਜੀ ਇਹ ਹਕੂਮਤ ਜਿਹੜੀ ਹੈ ਉਹ ਨਵਾਜ਼ ਸ਼ਰੀਫ ਦੀ ਹੈ ਅਤੇ ਸਾਰੇ ਫੈਸਲੇ ਨਵਾਜ਼ ਸ਼ਰੀਫ ਕਰਨ ਡਿਆ, ਇੱਕ ਵਜ਼ੀਰ ਜਿਹੜਾ ਨਾ ਉਹ ਨਵਾਜ਼ ਸ਼ਰੀਫ ਲਾਉਣ ਡਿਆ। ਪਰ ਇਸ ਗੱਲ ਤੋਂ ਜ਼ਰਾ ਰੁਕ ਜਾਓ। ਇਸ ਤੋਂ ਪਹਿਲਾਂ ਜਵੇਦ ਲਤੀਫ ਸਾਹਿਬ, ਜਿਨ੍ਹਾਂ ਨੂੰ ਅਸੀਂ ਨਵਾਜ਼ ਸ਼ਰੀਫ ਦਾ ਸਲੈਂਸਰ ਆਖਦੇ ਹਾਂ, ਇਸ ਤੋਂ ਆਖਦੇ ਹਾਂ ਕਿ ਜਿਹੜੀ ਗੱਲ ਵੀ ਨਵਾਜ਼ ਸ਼ਰੀਫ ਨੇ ਕਰਨੀ ਹੁੰਦੀ ਹੈ, ਜਿਹੜੀ ਉਹ ਆਪ ਨਾ ਕਰ ਸਕੇ, ਉਹ ਜੇਦਾ ਜੀ ਕੋਲੋਂ ਕਰਵਾਉਂਦਾ, ਜਵੇਦ ਲਤੀਫ ਸਾਹਿਬ ਕੋਲੋਂ ਕਰਵਾਉਂਦਾ। ਜਵੇਦ ਲਤੀਫ ਸਾਹਿਬ ਨੂੰ ਇਸੇ ਤੋਂ ਅਸੀਂ ਉਹਨਾਂ ਦਾ ਸਲੈਂਸਰ ਆਖਦੇ। ਉਹ ਆਂਦੇ ਨੇ ਕਿ ਨਵਾਜ਼ ਸ਼ਰੀਫ ਨੂੰ ਧੋਖੇ ਨਾਲ ਸੱਦ ਕੇ ਜ਼ਿਆਦਤੀ ਕੀਤੀ ਹੈ। ਉਹ ਬਕਵਾਸ ਬੰਦ ਕਰੋ ਮੁੰਡਿਓ, ਤੁਸੀਂ ਇੱਕ ਦੰਦ ਬੜੇ ਕੱਢਦੇ ਜਦੋਂ ਮੈਂ ਗੱਲ ਕਰਦਾ। ਗੱਲ ਪੁੱਤਰ ਬਹਿ ਕੇ ਪੂਰੀ ਸੁਣਿਆ ਕਰੋ, ਫਿਰ ਸਮਝ ਆਏਗੀ, ਬਹਿ ਜਾਓ ਆਰਾਮ ਨਾਲ। ਸੋ ਜਵੇਦ ਲਤੀਫ ਸਾਹਿਬ ਆਉਂਦੇ ਨੇ ਵੀ ਜ਼ਿਆਦਤੀ ਕਰ ਛੜੀ ਹੈ ਜਨਾਬ, ਧੋਖੇ ਨਾਲ ਸੱਦ ਕੇ ਅਤੇ ਉਹ ਉਹਨਾਂ ਨੂੰ ਤਾਂ ਫਸਾ ਦਿੱਤਾ ਹੈ। ਅਤੇ ਉਹ ਜ਼ਰਾ ਵੇਖੋ ਵੀ ਨਵਾਜ਼ ਸ਼ਰੀਫ ਸਾਹਿਬ ਵੱਲ, ਅਤੇ ਉਹ ਪਤਾ ਲੱਗਦਾ ਜਵੇਦ ਲਤੀਫ ਆਖਦਾ ਸੱਚਾ, ਨਵਾਜ਼ ਸ਼ਰੀਫ ਸਾਹਿਬ ਫਿਰਦੇ ਅੱਕੇ ਹੀ ਨੇ, ਉਹਨਾਂ ਨੂੰ ਵੀ ਇੰਝ ਹੀ ਲੱਗਦਾ ਵੀ ਉਹਨਾਂ ਨੂੰ ਜ਼ਿਆਦਤੀ ਕੀਤੀ ਹੈ। ਦੂਜੇ ਪਾਸੇ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਖਵਾਜਾ ਆਸਫ ਆਂਦਾ ਸਾਰੇ ਫੈਸਲੇ ਹੀ ਨਵਾਜ਼ ਸ਼ਰੀਫ ਆਪ ਕਰ ਰਿਹਾ, ਵਜ਼ੀਰ ਦਾਖਲਾ ਵੀ ਆਪ ਲਾ ਰਿਹਾ, ਵਜ਼ਾਰਤਾਂ ਵੀ, ਹਰ ਫੈਸਲੇ ਉਹਦੀ ਹਕੂਮਤ ਹੈ, ਸਾਰਾ ਕੁਝ ਉਹ ਕਰ ਰਿਹਾ। ਦੂਜੇ ਪਾਸੇ ਮੁਹੰਮਦ ਜ਼ੁਬੈਰ ਸਾਹਿਬ ਆਖਦੇ ਨੇ ਨੂਨ ਲੀਗ ਦੀ ਤਾਂ ਹਕੂਮਤ ਹੀ ਨਹੀਂ ਹੈਗੀ। ਅਸੀਂ ਧਿਆਨ ਨਾਲ ਵੇਖਦੇ ਹਾਂ ਅੱਖਾਂ ਮਲ ਕੇ ਕਿ ਬਈ ਇਹ ਹੋ ਸਕਦਾ ਸਾਨੂੰ ਕੋਈ ਗਲਤੀ ਲੱਗੀ ਹੋਵੇ, ਖਾਬ ਵੇਖਿਆ ਹੋਵੇ। ਸਾਹਮਣੇ ਨਿੱਕਾ ਜੀ ਨੇ, ਮਤਲਬ ਕਿ ਸ਼ਬਾਜ਼ ਸ਼ਰੀਫ ਸਾਹਿਬ ਖਲੋਤੇ ਨੇ ਵਜ਼ੀਰ ਆਜ਼ਮ ਦੇ ਤੌਰ 'ਤੇ। ਫਿਰ ਅਸੀਂ ਪੁੱਛਦੇ ਹਾਂ ਵੀ ਬਈ ਸ਼ਬਾਜ਼ ਸ਼ਰੀਫ ਕੀ ਰਿਪਬਲਿਕਨ ਪਾਰਟੀ ਦਾ, ਨੂਨ ਦਾ ਹੀ ਹੈ ਨਾ, ਅਤੇ ਫਿਰ ਨੂਨ ਦੀ ਹਕੂਮਤ ਹੋਏਗੀ। ਪਰ ਜ਼ੁਬੈਰ ਸਾਹਿਬ ਆਖਦੇ ਨੇ ਵੀ ਨੂਨ ਦੀ ਹਕੂਮਤ ਕੋਈ ਨਹੀਂ। ਫਿਰ ਅਸੀਂ ਜਵੇਦ ਲਤੀਫ ਵੱਲ ਵੇਖਦੇ ਤਾਂ ਉਹ ਵੀ ਇਹੀ ਆਂਦਾ ਵੀ ਸਾਡੀ ਹਕੂਮਤ ਹੈ ਕੋਈ ਨਹੀਂ, ਇਹ ਨਵਾਜ਼ ਸ਼ਰੀਫ ਨਾਲ ਤਾਂ ਧੋਖਾ ਕੀਤਾ ਗਿਆ। ਇੱਥੇ ਹੀ ਗੱਲ ਨਹੀਂ ਮੁੱਕੀ। ਇੱਥੋਂ ਜੇ ਗਾਂਹ ਤੁਰੀਏ ਅਤੇ ਤੁਹਾਨੂੰ ਹੋਰ ਗੱਲਾਂ ਲੱਗਦੀਆਂ ਨੇ ਕਿ ਜਿਹੜੇ ਚੀਫ ਸਾਹਿਬ ਨੇ, ਮਤਲਬ ਸਾਰੇ ਹੀ ਆਖਣ ਡਏ ਨੇ। ਇੱਕ ਪਾਸੇ ਜਵੇਦ ਲਤੀਫ ਸਾਹਿਬ ਆਖਦੇ ਨੇ ਇਹ ਗਿਲਾ ਨਹੀਂ ਕਿ ਸਾਡੀ ਹਕੂਮਤ ਨਹੀਂ, ਉਹ ਇਹ ਵੀ ਨਾਲ ਆਖਦੇ ਨੇ ਕਿ ਮੈਂ ਜਿਹੜਾ NA 114 ਅਤੇ 115 ਮੇਰਾ ਹਲਕਾ ਹੈ ਨਾ, ਮੈਂ ਆਨਾ ਉਹ ਖੋਲ੍ਹ ਦਿਓ, ਮੇਰੇ ਨਾਲ ਧਾਂਦਲੀ ਹੋਈ ਹੈ। ਉਹ ਜਿਸ ਵੇਲੇ ਇਹ ਆਖਦੇ ਨੇ ਕਿ ਮੇਰੇ ਨਾਲ ਧਾਂਦਲੀ ਹੋਈ, ਅਤੇ ਉਹ ਅੱਗੋਂ ਆਉਂਦੇ ਨੇ ਵੀ ਅੱਗੋਂ ਮੈਨੂੰ ਧਮਕੀ ਚੌਧਰੀ ਨਿਜ਼ਾਮਦੀਨ ਹੋਣੀ ਦਿੰਦੇ ਨੇ। ਨਾਂ ਨਹੀਂ ਲੈਂਦੇ ਉਹ ਨਿਜ਼ਾਮਦੀਨ ਦਾ, ਲੇਕਿਨ ਕਹਿਣ ਦਾ ਮਤਲਬ ਇਹੀ ਹੈ ਵੀ ਜੇ 114 ਅਤੇ 115 ਖਲਵਾਉਣਾ ਨਾ, ਤਾਂ ਫਿਰ ਨਵਾਜ਼ ਸ਼ਰੀਫ ਵਾਲਾ 130 ਵੀ ਖਲਵਾਉਣਾ ਪੈਣਾ ਹੈ, ਉਹ ਵੀ ਖੋਲ੍ਹ ਦਿਆਂਗੇ ਅਸੀਂ। ਇਹ ਡਰ ਕੇ ਕੁੰਜ ਕੇ ਬਹਿ ਜਾਂਦੇ ਨੇ ਨਾਲ ਹੀ। ਉਹ ਬਾਈ ਕੀ ਨਵਾਜ਼ ਸ਼ਰੀਫ ਦਾ ਹਲਕਾ ਹੈ ਕਿ ਧੋਤੀ ਹੈ ਜਿਹੜੀ ਖੋਲ੍ਹ ਦੇਣੀ, ਤਾਂ ਰੌਲਾ ਪੈ ਜਾਣਾ ਵੀ ਅੱਗੋਂ ਆਖੋ ਖੋਲ੍ਹ ਦਿਓ। ਜੇ ਤੁਸੀਂ ਵਾਕਈ ਜਿੱਤੇ ਹੋ ਅਤੇ 114 115 ਵੀ ਖਿਲਾਓ ਅਤੇ ਨਾਲ 130 ਵੀ ਖਿਲਾਓ, ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਏਗਾ।
ਇਹ ਇਕੱਲਾ ਜਵੇਦ ਲਤੀਫ ਹੀ ਧਾਂਦਲੀ ਦਾ ਰੌਲਾ ਨਹੀਂ ਪਾਉਂਦਾ, ਮੌਲਾਨਾ ਫਜ਼ਲ ਰਹਿਮਾਨ ਵੀ ਆਖਦਾ ਵੀ ਧਾਂਦਲੀ ਹੋਈ ਹੈ, ਉੱਥੇ ਪੀਪਲਸ ਪਾਰਟੀ ਵੀ ਆਖਦੀ ਹੈ ਸਿੰਧ ਦੇ ਵਿੱਚ ਵੀ ਧਾਂਦਲੀ ਹੋਈ ਹੈ, PTI ਤੇ ਆਖਦੀ ਹੈ, ਨਾਲ ਐਮਲ ਵਲੀ ਖਾਨ ਹੁਣੀ ਵੀ ਆਖਦੇ ਨੇ NP ਵਾਲੇ ਕਿ ਧਾਂਦਲੀ ਹੋਈ ਹੈ। ਅਤੇ ਹੁਣ ਨੂਨ ਲੀਗ ਵਾਲੇ ਵੀ ਅਗਰ ਤੁਸੀਂ ਸੁਣਦੇ ਹੋ ਇਹਨਾਂ ਦੀਆਂ ਗੱਲਾਂ, ਉਹ ਖਵਾਜਾ ਸਾਦ ਰਫੀਕ ਦੀਆਂ ਗੱਲਾਂ ਸੁਣੋ, ਜਵੇਦ ਲਤੀਫ ਦੀਆਂ ਸੁਣੋ, ਅਤੇ ਉਹ ਵੀ ਆਖਦੇ ਨੇ ਧਾਂਦਲੀ ਹੋਈ ਹੈ। ਪਰ ਦੂਜੇ ਪਾਸੇ ਕਹਿਰ ਖੁਦਾ ਦਾ ਵੇਖੋ ਵੀ ਸਾਡੇ ਆਰਮੀ ਚੀਫ ਜਿਹੜੇ ਨੇ ਉਹ ਮੁਬਾਰਕਾਂ ਦਿੰਦੇ ਫਿਰਦੇ ਨੇ ਇਲੈਕਸ਼ਨ ਕਮਿਸ਼ਨ ਨੂੰ ਅਤੇ ਸਾਰਿਆਂ ਨੂੰ ਅਤੇ ਪੂਰੀ ਕੌਮ ਨੂੰ ਕਿ ਇਲੈਕਸ਼ਨ ਬਿਹਤਰੀਨ ਹੋਇਆ, ਪੁਰਅਮਨ ਹੋਇਆ, ਪੂਰੇ ਨਜ਼ਮੋ ਨਸਕ ਨਾਲ ਹੋਇਆ ਔਰ ਬਿਹਤਰੀਨ ਜਮਹੂਰੀਅਤ ਫੁੱਲੀ ਫਲੀ ਹੈ, ਅਤੇ ਉਹ ਮੁਬਾਰਕਾਂ ਦਿੰਦੇ ਫਿਰਦੇ ਨੇ। ਅਤੇ ਨਾਲ ਕਾਜ਼ੀ ਫਾਇਜ਼ ਈਸਾ ਸਾਹਿਬ ਪੁੱਛਦੇ ਫਿਰਦੇ ਨੇ ਵੀ ਕਿਹਦੀ ਹਕੂਮਤ ਬਣੀ। ਉਹ 15 ਦਿਨ ਪਹਿਲਾਂ ਹੀ ਪੁੱਛਦੇ ਫਿਰਦੇ ਸਨ ਵੀ ਇਲੈਕਸ਼ਨ ਹੋ ਗਿਆ, ਸੈੱਟ ਹੋ ਗਿਆ, ਕਿਹਦੀ ਹਕੂਮਤ ਬਣੀ। ਇੱਕ ਪਾਸੇ ਮੁਬਾਰਕਾਂ ਦੇ ਰਹੇ ਨੇ, ਦੂਜੇ ਪਾਸੇ ਜ਼ਰਦਾਰੀ ਮੁਬਾਰਕਾਂ ਲੈ ਵੀ ਰਿਹਾ ਅਤੇ ਮਿਲਣੀਆਂ ਵੀ ਕਰ ਰਿਹਾ, ਅਤੇ ਆਂਦਾ ਮੈਂ ਹਕੂਮਤ ਦੇ ਵਿੱਚ ਨਹੀਂ ਹੈ। ਕੋਈ ਹਜੇ ਤੱਕ ਗੱਲ ਤੁਹਾਨੂੰ ਸਮਝ ਆਈ ਹੈ? ਨਹੀਂ, ਮੈਨੂੰ ਪਤਾ ਤੁਹਾਨੂੰ ਨਹੀਂ ਆਈ। ਗਾਂਹ ਤੁਰ ਪੈਂਦੇ ਆ, ਇੱਥੇ ਗੱਲ ਨਹੀਂ ਛੱਡਦੇ, ਇਸ ਤੋਂ ਗਾਂਹ ਤੁਰ ਪੈਂਦੇ। ਦੂਸਰੇ ਪਾਸੇ ਸਾਡੀ ਜਿਹੜੀ ਧੀ ਰਾਣੀ ਹੈ, ਜਿਹੜੀ ਸਾਡੇ ਪਾਸੇ ਸਾਡੀ ਜਿਹੜੀ ਬਾਜੀ ਹੈ, ਉਹ ਸਾਡੀ ਉਜ਼ਮਾ ਬੁਖਾਰੀ ਸਾਹਿਬ ਆਖਦੀ ਹੈ ਕਿ ਬਾਜੀ ਜਿਹੜੀ ਉਹ ਕਿਚਨ ਬੜਾ ਚੰਗਾ ਸੰਭਾਲਦੀ ਹੈ, ਅਤੇ ਉਸੇ ਹਿਸਾਬ ਦੇ ਨਾਲ ਉਹ ਹਕੂਮਤ ਵੀ ਬੜੀ ਚੰਗੀ ਸੰਭਾਲੇਗੀ। ਲਓ ਦੱਸੋ, ਜਿੰਨੀਆਂ ਜ਼ਨਾਨੀਆਂ ਘਰਾਂ 'ਚ ਕੰਮ ਕਰਦੀਆਂ ਉਹ ਸਾਰੀਆਂ ਵਜ਼ੀਰ ਆਲਾ ਬਣੀਆਂ ਫਿਰਦੀਆਂ ਨੇ। ਲੋਕਾਂ ਨੂੰ ਹੁਣ ਚਾਹ ਨਹੀਂ ਲੱਭਣ ਡਈ ਘਰ। ਉਹ ਜਿਹੜੀਆਂ ਜ਼ਨਾਨੀਆਂ ਪਹਿਲਾਂ ਰੋਟੀ ਟੁੱਕਰ ਪਕਾ ਦਿੰਦੀਆਂ ਹੁੰਦੀਆਂ, ਹੁਣ ਮੈਂ ਵਜ਼ੀਰ ਆਲਾ ਲੱਗਣਾ, ਉਹ ਬੰਦੇ ਪੁੱਛਦੇ ਨੇ ਉਹ ਕਿਵੇਂ। ਉਜ਼ਮਾ ਬੁਖਾਰੀ ਨੇ ਦੱਸਿਆ ਜਿਹੜਾ ਕਿਚਨ ਚੰਗਾ ਸੰਭਾਲੇ ਉਹ ਹਕੂਮਤ ਵੀ ਚੰਗੀ ਸੰਭਾਲ ਸਕਦਾ, ਅਤੇ ਮੈਂ ਤਾਂ ਹੁਣ ਵਜ਼ੀਰ ਆਲਾ ਲੱਗਣਾ। ਹਾਲਾਂਕਿ ਉਹਨਾਂ 'ਚੋਂ ਜ਼ਿਆਦਾ ਬੀਬੀਆਂ ਭੈਣਾਂ ਜਿਹੜੀਆਂ ਨੇ ਉਹ ਮਰੀਮ ਤੋਂ ਜ਼ਿਆਦਾ ਵੈਸੇ ਵੀ ਸਿਆਣੀਆਂ ਨੇ, ਲੱਗ ਵੀ ਸਕਦੀਆਂ ਨੇ। ਅੱਛਾ, ਅਗਲੇ ਪਾਸੇ ਗੱਲ ਸੁਣੋ। ਅਗਲੇ ਪਾਸੇ ਗੱਲ ਇਹ ਕਿ ਉਜ਼ਮਾ ਬੁਖਾਰੀ ਸਾਨੂੰ ਦੱਸਦੀ ਹੈ ਕਿ 50 ਰੁਪਈਏ ਫੀ ਕਿਲੋਮੀਟਰ ਜਿਹੜਾ ਉਹਦੇ ਨਾਲ ਕਿ ਪਤਾ ਨਹੀਂ ਘੰਟਾ ਜਿਹੜਾ ਉਹ ਖਰਚਾ ਆਇਆ, ਅਤੇ ਬਾਜੀ ਜਿਹੜੀ ਹੈ ਉਹ ਪਹੁੰਚ ਗਈ ਹੈ, ਦਫ਼ਤਰ ਪਹੁੰਚ ਗਈ। ਖਰਚਾ ਹੀ ਬਾਜੀ ਦਾ ਕੋਈ ਨਹੀਂ ਹੈ। ਅੱਛਾ, ਜੇ ਬਾਜੀ ਦੀਆਂ ਅਸੀਂ ਤਸਵੀਰਾਂ ਵੇਖਦੇ हैं, वज़ीर आला पंजाब मरीम नवाज़ एक दिन हेलीकॉप्टर से वापस आई, उसका खर्चा 50 रुपये फ़ी किलोमीटर से भी कम है। ਇਹ ਦੱਸਣ ਡਈ ਹੈ ਸਾਡੀ ਜਨਾਬ ਉਜ਼ਮਾ ਬੁਖਾਰੀ। ਅਤੇ ਦੂਜੇ ਪਾਸੇ ਬਾਜੀ ਜਿਹੜੀ ਉਹਨੇ ਦਫ਼ਤਰ ਆਉਣਾ ਹੈ ਹੈਲੀਕਾਪਟਰ 'ਤੇ ਟਾਇਰ 'ਤੇ ਮੈਟ ਪਾਉਣੇ ਨੇ 2 ਕਰੋੜ 73 ਲੱਖ ਰੁਪਈਏ ਦੇ ਮਰਸੀਡੀਜ਼ ਕਾਰ ਦੇ। ਵੀ ਜੇ ਦਫ਼ਤਰੀ ਮੋਹਤਰਮਾ ਨੇ ਆਉਣਾ ਹੈ ਉਹਦੇ 'ਤੇ ਹੈਲੀਕਾਪਟਰ 'ਤੇ ਫਿਰ ਟਾਇਰਾਂ ਦੇ ਉੱਤੇ 2 ਕਰੋੜ 50 ਰੁਪਈਏ ਜੋ ਕਿਲੋਮੀਟਰ ਦੇ ਲੱਗਣ ਡਏ ਨੇ, ਅਤੇ ਬਾਜੀ ਸਸਤਾ ਕੰਮ ਸਾਰ ਲੈ, ਅੱਗੇ ਗਰੀਬ ਕੌਮ ਹੈ, ਅਤੇ ਫਿਰ ਗੱਡੀ ਦੇ ਟਾਇਰ ਕਿਉਂ ਪਾਉਂਦੀ ਫਿਰਦੀਆਂ 2 ਕਰੋੜ 73 ਲੱਖ ਰੁਪਈਏ ਦੇ? ਇਹ ਵੀ ਗੱਲ ਨਹੀਂ ਸਮਝ ਆਉਣ ਡਈ। ਨਵਾਜ਼ ਸ਼ਰੀਫ ਸਾਹਿਬ ਸੁੱਜ ਭੜੋਲਾ ਬੈਠੇ ਨੇ ਹੈਲੀਕਾਪਟਰ ਦੇ ਵਿੱਚ, ਅਤੇ ਸਾਡੀ ਬਾਜੀ ਜਿਹੜੀ ਉਹ ਕਲਕਾਰੀਆਂ ਮਾਰਦੀ ਸਹੇਲੀਆਂ ਦੇ ਨਾਲ, 3-4 ਸਹੇਲੀਆਂ ਨੇ, ਟਿਕਟੌਕ ਇੱਕ ਕੈਮਰੇ ਨੇ, ਅਤੇ ਬਾਜੀ ਹੈ ਤੁਰੀ ਫਿਰਦੀ ਹੈ। ਅੱਛਾ, ਫਿਰ ਅਗਲਾ ਤੁਸੀਂ ਜਿਹੜਾ ਇੱਕ ਹੋਰ ਵੇਖੋ ਕੰਮ ਕਿ ਬਾਜੀ ਲੋਕਾਂ ਦੇ ਘਰਾਂ ਜਾਂਦੀ ਹੈ, 5-5 10-10 ਕੈਮਰੇ ਅੱਗੇ ਘੱਲ ਦਿੰਦੀ ਹੈ, ਔਰ ਉਸ ਤੋਂ ਬਾਅਦ ਬੂਹੇ 'ਚ ਖਲੋ ਕੇ ਬਾਜੀ ਪੁੱਛਦੀ ਹੈ ਮੈਂ ਹੁਣ ਅੰਦਰ ਆ ਜਾ। ਦੂਜੇ ਪਾਸੇ ਉਜ਼ਮਾ ਸਾਹਿਬਾਂ ਆਉਂਦੀਆਂ ਨੇ ਵੀ ਇਹਦੇ ਨਾਲੋਂ ਚੰਗੀ ਹਕੂਮਤ ਬਾਜੀ ਨੇ ਚਲਾਉਣੀ ਕੋਈ ਨਹੀਂ, ਅਤੇ ਬਾਜੀ ਲੋਕਾਂ ਨੂੰ ਦੱਸਦੀ ਫਿਰਦੀ ਹੈ ਵੀ ਫਰੂਟ ਚਾਟ 'ਚ ਇਮਲੀ ਪਾਇਆ ਕਰੋ। ਬਾਜੀ ਜਿਹੜੀ ਹੈ ਉਹ ਫਰੂਟ ਚਾਟ ਦੀਆਂ ਰੈਸਪੀਆਂ ਵੰਡਦੀ ਫਿਰਦੀ ਹੈ, ਇਹ ਉਹਨੂੰ ਵਜ਼ੀਰ ਆਲਾ ਦੇ ਤੌਰ 'ਤੇ ਵੇਖਣ ਨੂੰ ਫਿਰਦੇ ਨੇ। ਬਹਰਹਾਲ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਸਾਨੂੰ ਖਵਾਜਾ ਸਾਦ ਰਫੀਕ ਸਾਹਿਬ ਦਾ ਜਿਹੜਾ ਬਿਆਨ ਹੈ ਉਹ ਵੀ ਬੜਾ ਹੀ ਖੂਬਸੂਰਤ ਹੈ। ਉਹ ਆਉਂਦੇ ਨੇ ਸੈਨੇਟਰਸ਼ਿਪ ਜਿਹੜੀ ਹੈ ਉਹ ਬਰਾਦਰਮ परवेज़ रशीद की ਜਿਹੜੀ ਤਵੀਲ ਅੰਥਕ ਜਦੋਜਹਿਦ ਹੈ ਨਾ, ਉਹਦੇ ਉਹਨਾਂ ਨੇ ਵਿੱਚ ਜਮਹੂਰੀ ਲਿਖ ਦਿੱਤਾ। ਸ਼ੁਕਰ ਹੈ ਜਮਹੂਰੀ ਲਿਖ ਦਿੱਤਾ, ਕਿਤੇ ਜਮਹੂਰੀ ਨਾ ਲਿਖਿਆ ਹੁੰਦਾ ਲੋਕਾਂ ਹੋਰ ਜਦੋਜਹਿਦ ਸਮਝ ਲੈਣੀ ਸੀ। ਸਾਦ ਰਫੀਕ ਸਾਹਿਬ ਬੜੀ ਮਿਹਰਬਾਨੀ ਹੈ ਕਿ ਉਸ ਜਮਹੂਰੀ ਲਿਖ ਚੜਿਆ। ਜੋ ਉਹਨਾਂ ਕਿਹਾ ਜੀ ਜਮਹੂਰੀ, ਉਹਨਾਂ ਕਿਹਾ ਜੀ ਤਵੀਲ ਜਦੋਜਹਿਦ, ਜਮਹੂਰੀ जदोजहद का तमगा एतराफ़ है, इनका कद बहरहाल इससे बहुत बड़ा है। ਅੱਛਾ ਜੀ, ਹੁਣ ਸਾਨੂੰ ਨਹੀਂ ਪਤਾ ਇਹਨਾਂ ਦਾ ਕੱਦ ਕਿੱਡਾ ਵੱਡਾ ਹੈ। ਇਹ ਤੁਹਾਨੂੰ ਖਵਾਜਾ ਸਾਹਿਬ ਇਹਨਾਂ ਦਾ ਕੱਦ ਜਮਹੂਰੀ ਕਿੱਡਾ ਕੁ ਵੱਡਾ ਹੈ, ਇਹਨਾਂ ਦਾ ਜਮਹੂਰੀ ਕੱਦ ਕਿੱਡਾ ਵੱਡਾ ਹੈ, ਇਹ ਸਿਰਫ ਤੁਹਾਨੂੰ ਪਤਾ ਹੈ, ਅਤੇ ਜਾਂ ਇਹਨਾਂ ਦੇ ਸਾਰੀ ਗੱਲ ਜਿਹੜੀ ਜਮਹੂਰੀਅਤ ਦੇ ਇਹਨਾਂ ਦੇ ਸਾਥੀ ਨੇ ਉਹਨਾਂ ਨੂੰ ਪਤਾ। ਪਰ ਉਹਨਾਂ ਨੇ ਕਿਹਾ ਇਨਕਾ ਕੱਦ ਬਹਰਹਾਲ इससे बहुत बड़ा है, खामोशी से गामज़न रहते हैं, तेरा बेड़ा करे ख्वाजा साद रफीक। ਅੱਛਾ, ਹੁਣ ਜਿਹੜੇ ਲੋਕਾਂ ਨੂੰ ਨਹੀਂ ਸਮਝ ਆਉਣ ਡਈ ਕਿ ਮੇਰੇ ਦੰਦ ਕਿਉਂ ਨਿਕਲਣ ਡਏ ਨੇ, ਉਹਨਾਂ ਨੂੰ ਨਹੀਂ ਆਉਣ ਡਈ, ਜਿਨ੍ਹਾਂ ਨੂੰ ਆਉਣ ਡਈ ਹੈ ਉਹਨਾਂ ਨੂੰ ਆਉਣ ਡਈ। ਇਸ ਲਈ ਮੈਨੂੰ ਇੱਕ ਵਾਰੀ ਦੋਹਰੇ ਪੜ੍ਹਨੀਆਂ ਪੈਣੀਆਂ ਨੇ, ਇਹ ਲਾਈਨਾਂ ਮੈਨੂੰ ਦੋਹਰੇ ਪੜ੍ਹਨੀਆਂ ਪੈਣੀਆਂ ਨੇ, ਤੁਹਾਡੀ ਮਿਹਰਬਾਨੀ ਹੈ। ਉਹ ਆਖਦੇ ਨੇ ਕਿ परवेज़ रशीद की तवील अंथक जदोजहद, जमहूरी जदोजहद तमगाए एतराफ़ है, इनका कद माजरत यार, इनका कद बहरहाल इससे बहुत बड़ा है। अच्छा जी, ठीक है ख्वाजा साहब, तुसीं ते डराउण ही रहे हो सानूं सारिਆਂ ਨੂੰ। अच्छा, खामोशी से गामज़न रहने वाला, ਉਹਨਾਂ ਆਖਿਆ ਖਾਮੋਸ਼ੀ ਨਾਲ ਗਾਮਜ਼ਨ ਰਹਿਣ ਵਾਲਾ, ਖਾਮੋਸ਼ੀ ਨਾਲ ਹੀ ਗਾਮਜ਼ਨ ਰਹਿੰਦੇ ਨੇ। ਪਤਾ ਉਦੋਂ ਹੀ ਲੱਗਦਾ ਜਦੋਂ ਇਹਨਾਂ ਦੀ ਜਿਹੜੀ ਜਦੋਜਹਿਦ ਹੁੰਦੀ ਹੈ ਉਹਦੀ ਮੇਰਾ ਮਤਲਬ ਕੋਈ ਖਬਰ ਨਿਕਲਦੀ ਹੈ, ਕੋਈ ਤਸਵੀਰ ਨਿਕਲਦੀ ਹੈ,
कोई मेरा मतलब है कि नशरो इशात होंगी है तो उतो ही पता लगता है। खामोशी से गामजन रहने वाला मर्दे दरवेश, शुक्र है दरवेश लिखा है कि कोई एक दो लफ्ज़ मिस नहीं कर देते वरना कुछ होर ही हो जाना सी। ये भी तुहाडी मेहरबानी है कि दरवेश का लफ्ज़ लिखा, मर्दे दरवेश। माजरत मैं तुहाडे कोलों, मेरा हासा अज ज़्यादा निकले क्योंकि स्टेटमेंट ख्वाजा साद रफीक इस तो वड्डा मजाक कोई दुनिया नाल कर नहीं सकता। मैनू ये नहीं समझ आंदी कि ख्वाजा साहब ने मजाक उड़ाया जब परवेज़ रशीद का या वाकई ट्रिब्यूट दिता है, क्योंकि जो लाइनां उन्हें लिख छड़ियां ने दुनिया ने कुछ होर ही चेते करना है, तो दुनिया ने कोई होर ही चीज़ां समझनियां ने, तो नवीं मीमां बननियां ने, तो नवे मामले बनने ने। अच्छा जी, दूसरी गल है, मरियम तनख्वाह नहीं ले रही, ना ही प्रोटोकॉल ले रही है, ना ही घर लिया है, उनका तो किसी किस्म का कोई सरकारी खर्चा भी नहीं। नाल ही बाजी मरियम ने कैंप हाउस बना दिता है जनाब अपना जाती उमरां नूं, उत्ते हुण करोड़ां रुपया खर्च होना है। मतलब कोई समझ नहीं आउण डई भी ये गल्लां की करन डए ने, किहड़े पासे जाना इन्हां ने, ये कर की रहे ने। अच्छा, दूजे पासे जदों भी मियाँ साहब थोड़े ਜਿਹੇ सिद्धे पद्धरे हो गए, थोड़ी जी चूं कड्ढण की कोशिश करते हैं, भी थोड़ी जी गल करते हैं, ऊँ करन की कोशिश करते हैं थोड़ी जी, तो नाल ही उन्होंने आख्या जाता भी तुहाडा हलका खोल देना। वो फिर कुंगड़ के बह जाते हैं, वो भी हल्का ना हो गया भी किहड़ी शै हो गई जिहड़ी खोल देनी है, भी मियाँ साहब नूं डरा दिंदे हो। अच्छा जी, अगले पासे गल करो, अगले पासे जिहड़ा वजीरे खारजा लाया है, ਉਹ ਜਿਹਦਾ ਕੰਮ ਖਾਰਜਾ ਪਾਲਿਸੀ 'ਤੇ ਹੋਣਾ ਚਾਹੀਦਾ, ਉਹ ਬੈਠਾ ਏਅਰਪੋਰਟ ਗਿਰਵੀ ਦੇਣ ਡਿਆ। ਤੁਸੀਂ ਕੱਲ ਪਰਸੋਂ ਮੀਟਿੰਗ ਦੇਖੀ ਹੋਏਗੀ ਜਿਹਦੇ ਵਿੱਚ ਇਸਾਕ ਡਾਰ ਸਾਹਿਬ ਬੈਠੇ ਨੇ ਅਤੇ ਉਹ ਚੇਅਰ ਕਰ ਰਹੇ ਨੇ ਮੀਟਿੰਗ ਪਾਕਿਸਤਾਨ ਦੇ ਏਅਰਪੋਰਟ ਗਿਰਵੀ ਰੱਖਣ ਲਈ, ਉਹਦਾ ਕੰਮ ਹੋ ਰਿਹਾ। ਅੱਛਾ, ਫਿਰ ਵਜ਼ੀਰੇ ਖਾਰਜਾ ਜਿਹੜਾ ਲਾਇਆ ਉਹਦੇ ਬਾਰੇ ਤੁਹਾਨੂੰ ਦੱਸਦੇ ਵੀ ਉਹ ਪਤਾ ਲੱਗਾ ਸ਼ਬਾਜ਼ ਸ਼ਰੀਫ ਨੂੰ ਮਿਲਣ ਆਇਆ, ਅੰਦਰ ਕਮਰੇ 'ਚ ਆਇਆ ਅਤੇ ਸ਼ਬਾਜ਼ ਸ਼ਰੀਫ ਨੇ ਪੁੱਛਿਆ ਵੀ ਆਪ ਕੌਣ? ਉਹਨਾਂ ਕਿਹਾ ਜੀ ਮੈਂ ਤੁਹਾਡਾ ਵਜ਼ੀਰੇ ਖਾਰਜਾ। ਦੋਵੇਂ ਇੱਕ ਦੂਜੇ ਨੂੰ ਜਾਣਦੇ ਹੀ ਨਹੀਂ ਸੀ, ਕੋਈ ਗੱਲਬਾਤ ਹੀ ਨਹੀਂ ਸੀ ਉਹਨਾਂ ਦੀ, ਦੋਵੇਂ ਚੌਧਰੀ ਨਿਜ਼ਾਮਦੀਨ ਨੇ ਲਾਤਾ ਤੇ ਲੱਗ ਗਿਆ। ਹੁਣ ਉਹ ਖਾਰਜਾ ਜਿਹੜੀ ਉੱਤੇ ਤੇ ਸਾਕਡਾਰ ਨੂੰ ਪਾਇਆ, ਥੱਲੇ ਜਲੀਲ ਅਬਾਸ ਨੂੰ ਸਾਹਿਬ ਨੂੰ ਪਾਇਆ ਹੋਇਆ, ਅਤੇ ਉਧਰ ਦਾਖਲਾ ਉਹਨਾਂ ਆਪਣਾ ਬੱਚਾ ਮਜੂਰਾ ਲਾ ਦਿੱਤਾ ਮੋਹਸਨ ਨਕਵੀ ਸਾਹਿਬ, ਅਤੇ ਖਜ਼ਾਨਾ ਵੀ ਆਪਣਾ ਲਾ ਦਿੱਤਾ, ਅਤੇ ਹਰ ਸ਼ਾਇਦ ਚੌਧਰੀ ਨਿਜ਼ਾਮਦੀਨ ਕੋਲ ਹੈ। ਐਵੇਂ ਹੀ ਤਾਂ ਸੁੱਜੇ ਨਹੀਂ ਫਿਰਦੇ ਨਵਾਜ਼ ਸ਼ਰੀਫ ਸਾਹਿਬ, ਅਤੇ ਬਾਕੀ ਸਾਰੇ ਕਲਕਾਰੀਆਂ ਮਾਰ ਰਹੇ ਨੇ ਕਿਉਂਕਿ ਨਵਾਜ਼ ਸ਼ਰੀਫ ਨੂੰ ਸਮਝ ਹੈ ਵੀ ਹੱਥ ਹੋ ਕੀ ਗਿਆ। ਅਤੇ ਹਕੂਮਤ ਜਿਹੜੀ ਹੈ ਨਾ ਉਹ ਕੋਈ ਸਮਝ ਨਹੀਂ ਆਉਣ ਡਈ। ਅਤੇ ਜੇ ਚੀਫ ਸਾਹਿਬ ਦੀਆਂ ਮੁਬਾਰਕਾਂ ਦੇਖੀਏ ਤਾਂ ਫਿਰ ਸਮਝ ਇਹ ਲੱਗਦੀ ਹੈ ਕਿ ਇਹ ਹਕੂਮਤ ਘੱਟ ਹੈ। ਇਹ ਫਕੀਰ ਦਾ ਫਕੀਰਾਂ ਦੇ ਕੋਲ ਨਾ ਇੱਕ ਬਾਲਟੀ ਹੁੰਦੀ ਹੈ ਜਿਹਦੇ ਵਿੱਚ ਜਿਹੜਾ ਤਰ੍ਹਾਂ ਦਾ ਮਿੱਠੇ ਚੌਲ ਹੋਣ ਉਹ ਵੀ ਉਹ 'ਚ ਪਵਾ ਲੈਂਦੇ ਨੇ, ਲੂਣੇ ਹੋਣ ਉਹ ਵੀ ਪਵਾ ਲੈਂਦੇ ਨੇ, ਸਾਲਣ ਦਾਲ ਦਾ ਹੋਵੇ ਉਹ ਵੀ ਪਵਾ ਲੈਂਦੇ ਨੇ, ਉਹਦੇ ਵਿੱਚ ਜਨਾਬ ਕਿਤੇ ਭੁੱਜਿਆ ਬੱਕਰਾ ਹੋਵੇ ਉਹ ਵੀ ਪਵਾ ਲੈਂਦੇ ਨੇ, ਭਿੰਡੀਆਂ ਹੋਣ ਉਹ ਵੀ ਪਵਾ ਲੈਂਦੇ ਨੇ। ਉਹ ਫਿਰ ਰਾਤ ਨੂੰ ਜਿਸ ਵੇਲੇ ਖਾਂਦੇ ਨੇ ਤਰ੍ਹਾਂ ਤਰ੍ਹਾਂ ਦਾ ਸਾਲਣ ਮਿਲਿਆ, ਇੱਕ ਹਲੀਮ ਜਿਹਾ ਹੀ ਬਣਿਆ ਹੁੰਦਾ। ਉਹੋ ਜਿਹੀ ਹਕੂਮਤ ਹੈ, ਕਿਸੇ ਨੂੰ ਕੋਈ ਪਤਾ ਨਹੀਂ ਲੱਗਣ ਡਿਆ ਵੀ ਇੱਥੇ ਜਨਾਬ ਵਾਲਾ ਕੌਣ ਫਿਰਦਾ ਅਤੇ ਕੌਣ ਕਰਦਾ ਅਤੇ ਕੀ ਮਤਲਬ ਕਿ ਕਰਨਾ ਕੀ ਹੈ। ਮਤਲਬ ਕਿ ਇਸ ਕੌਮ ਨੇ ਆਪਣਾ ਕਿੱਥੇ ਤੇ ਅਚੀਵ ਕੀ ਕਰਨਾ ਚਾਹੁੰਦੇ ਨੇ, ਅਤੇ ਇਹਨਾਂ ਕਰਨਾ ਕੀ, ਅਤੇ ਇਹਨਾਂ ਦੇ ਕੋਲੋਂ ਕੋਈ ਇਤਸਾਬ ਕੀ ਲਏਗਾ ਕੱਲ੍ਹ ਨੂੰ ਕਿ ਬਈ ਤੇ ਕਿਹਦੀ ਹਕੂਮਤ ਸੀ। ਅਤੇ ਇਸ ਵੇਲੇ ਹੀ ਅੰਨਾ ਮਾਰੇ ਅੰਨੀ ਨੂੰ ਅਤੇ ਘਸੁੰਨ ਮਾਰੇ ਥੰਮੀ ਨੂੰ ਉਹ ਗੱਲਾਂ ਹੋਈਆਂ ਪਈਆਂ ਨੇ। ਕਿਸੇ ਨੂੰ ਕੋਈ ਸਮਝ ਨਹੀਂ ਆਉਣ ਡਈ ਵੀ ਜਾਣਾ ਕਿਸੇ ਪਾਸੇ ਹੈ। ਆਖਰ 'ਤੇ ਗੱਲ ਮੁਕਾਉਣ ਤੋਂ ਪਹਿਲਾਂ ਤੁਹਾਨੂੰ ख्वाजा ਆਸਿਫ ਦਾ ਬਿਆਨ ਦੱਸ ਦੇਣਾ। ਉਹ ਸਭ ਤੋਂ ਹੀ ਉਹਨੇ ਗੱਲ ਅਖੀਰ ਕਰ ਦਿੱਤੀ ਹੈ। ख्वाजा ਆਸਿਫ ਨੇ ਕੱਲ੍ਹ ਪਰਸੋਂ ਬਿਆਨ ਦਿੱਤਾ ਕਿ ਨਵਾਜ਼ ਸ਼ਰੀਫ ਸਾਹਿਬ ਦੀ ਤਬੀਅਤ ਥੋੜ੍ਹੀ ਖ਼ਰਾਬ ਹੈ। ਰੱਬ ਰੱਖਾ।